ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਮੰਗਲਵਾਰ ਨੂੰ ਤੁਸੀਂ ਕਾਲ ਕਰਦੇ ਹੋ, ਮੰਗਲਵਾਰ ਨੂੰ ਤੁਸੀਂ ਇਲਾਜ ਪੁੱਛਦੇ ਹੋ, ਜਿਹੜੇ ਇਲਾਜ ਨਹੀਂ ਦੱਸੇ ਜਾਂਦੇ ਜਾਂ ਕੋਈ ਹੋਰ ਵਾਧੂ ਇਲਾਜ ਹੁੰਦੇ ਆ, ਉਹ ਜਗਵੀਰ ਸਿੰਘ ਜੀ ਅੱਜ ਦੇ ਦਿਨ ਦੱਸਦੇ ਆ। ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪੰਜਾਬ ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਸਰੀ, ਕਿਰਨ ਕਮਲ, ਬਲਜੀਤ ਸਿੰਘ ਹਰਦੀਪ ਕੌਰ ਧੌਂਸੀ ਸੈਕਰਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਬੌਥਲ ਵਾਸ਼ਿੰਗਟਨ, ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਕਰਮਜੀਤ ਸਿੰਘ ਸੁਖਵਿੰਦਰ ਕੌਰ ਲਿਵਿੰਗਸਟਨ, ਹਰਮਿੰਦਰ ਸਿੰਘ ਫਰੈਜ਼ਨੋ, ਮੁਸ਼ਿਆਣਾ ਪਰਿਵਾਰ ਯੂਨੀਅਨ ਸਿਟੀ, ਬਹਾਦਰ ਸਿੰਘ ਜਿਨ੍ਹਾਂ ਦਾ ਫੋਨ ਨੰਬਰ 5594920513 ਹੋਮੋਪੈਥੀ ਦੇ ਸਕਦੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਪ੍ਰੋਗਰਾਮ ਨੂੰ ਸ਼ੁਰੂ ਕਰਦੇ ਉਸ ਵਿੱਚ ਦੱਸ ਦਈਏ, ਸਾਡੇ ਕੋਲ ਕੋਈ ਵੀ ਲਾਇਸੈਂਸ ਡਾਕਟਰ ਨਹੀਂ ਹੁੰਦਾ, ਸਿਰਫ ਹੋਮ ਰੈਮਡੀ ਦੀ ਅਸੀਂ ਗੱਲ ਕਰਦੇ ਹਾਂ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਉਹ ਸੁਗੰਧ ਵਾਸਤੇ ਪੁੱਛਦੇ, ਸੁਗੰਧ ਤੇ ਅਸ਼ਵਗੰਧਾ ਹਾਂਜੀ, ਕੱਲ ਮੰਗਲਵਾਰ ਨੂੰ ਹਾਂਜੀ ਇੱਕੋ ਚੀਜ਼ ਆਈ ਦੋਏ। ਅੱਛਾ, ਦੋਨੇ ਇੱਕੋ ਚੀਜ਼ ਆ, ਸੁਗੰਧ ਤੇ ਅਸ਼ਵਗੰਧ? ਹਾਂਜੀ, ਠੀਕ ਹੈ ਜੀ। ਇੱਕ ਚੀਜ਼ ਹੈ, ਦੇਖੋ ਸੰਸਕ੍ਰਿਤ ਮਾਂ ਨੂੰ ਅਸ਼ਵਗੰਧਾ ਕਹਿੰਦੇ ਹੈਗੇ, ਪੰਜਾਬੀ ਮਾਂ ਅਸਗੰਧ ਕਹਿੰਦੇ ਹੈਗੇ। ਅੱਛਾ, ਅਸਗੰਧ ਨਗੌਰੀ ਪੰਜਾਬੀ ਚ, ਹਿੰਦੀ ਚ ਅਸਗੰਧ ਕਹਿੰਦੇ ਹੈ, ਬੰਗਾਲੀ ਚ ਅਸ਼ਵਗੰਧਾ ਕਹਿੰਦੇ ਹੈ। ਹਾਂ, ਕਿਉਂਕਿ ਜਦੋਂ ਸਟੋਰਾਂ ਤੇ ਵੀ ਜਾਵੋ ਨਾ, ਦੋ ਵੱਖ-ਵੱਖ ਚੀਜ਼ਾਂ ਲਿਖੀਆਂ ਹੈ ਉਹਨਾਂ ਨੇ। ਹਾਂਜੀ, ਰਾਜਸਥਾਨ ਚ ਕਹਿੰਦੇ ਹੈਗੇ ਆਸਕੰਦ, ਤੇਲਗੂ ਚ ਕਹਿੰਦੇ ਪਨੇਰੂ ਜੀ, ਅੰਗਰੇਜ਼ੀ ਚ ਕਹਿੰਦੇ ਹੈਗੇ ਵਿੰਟਰ ਚੈਰੀ। ਠੀਕ ਹੈ। ਇਹ ਸਾਰੀ ਇੱਕ ਚੀਜ਼ਾਂ ਹੈਗੀਆਂ, ਕਈ ਲੈਂਗੁਏਜ ਦੱਸਦੀਆਂ ਜਿਹੜੇ ਲੋਕ ਵਰਤ ਸਕਦੇ ਆ ਜੀ। ਇਹ ਰਿਸਰਚ ਕਰੀ ਸੀ ਮੈਂ ਇਹਦੀ, ਚਲੋ ਮੈਂ ਆਪਣੇ ਗ੍ਰੰਥ ਜੋ ਕੱਢ ਕੇ ਵੀ ਕੀ ਚੀਜ਼ ਹੈ ਉਹਨਾਂ ਦੇ ਦੱਸਿਆ ਤੁਹਾਨੂੰ ਸਾਰੇ ਨੂੰ। ਬਾਕੀ ਜਿਹੜੇ ਸਰੋਜ ਪਿੰਡੇ ਚ ਕਹਿੰਦੇ ਸੋਜਾ ਸਾਜਾ ਜਿਹਾ ਰਹਿੰਦਾ ਹੈਗਾ, ਜਾਂ ਗੋਡੇ ਸੋਜਾ ਰਹਿੰਦਾ ਹੈਗਾ, ਜਿਹੜਾ ਆਪਾਂ ਜਾਂ ਆਲੂ ਉਬਾਲਦੇ ਹਾਂ ਜੀ, ਜਿਹੜਾ ਉਹਦਾ ਪਾਣੀ ਹੁੰਦਾ ਉਹਦੀ ਟਕੋਲ ਕਰ ਲਿਆ ਕਰੇ ਜੀ, ਇਹਦੇ ਨਾਲ ਘੱਟ ਜਾਂਦੀ ਹੈਗੀ ਆਪਣੇ ਜੀ। ਜਾਂ ਫਿਰ ਹਲਦੀ ਤੇ ਚੂਨਾ ਬਰਾਬਰ ਮਿਕਸ ਕਰਕੇ ਪਾਣੀ ਪਾ ਕੇ ਉਹਦਾ ਲੇਪ ਜਿਹਾ ਬਣਾ ਕੇ ਸੋਜ ਵਾਲੀ ਜਗ੍ਹਾ ਤੇ ਲਗਾ ਦੇਵੇਂ, ਉਹ ਠੀਕ ਹੈਗੀ। ਫਿਰ ਆਪਣੇ ਕਰੇਲੇ ਦਾ ਰਸ ਤੇ ਸੁੰਡ ਥੋੜੀ ਅੱਧਾ ਚਮਚਾ ਨਿੰਬੂ ਦਾ ਰਸ, ਇਹ ਮਿਕਸ ਕਰਕੇ ਖਾਣਾ ਹੈਗਾ ਜੀ ਤੁਸੀਂ। ਅੱਛਾ, ਫਿਰ ਕੇਲੇ ਤੁਸੀਂ ਖਾ ਸਕਦੇ ਹੈਗੇ, ਇਹਦੇ ਨਾਲ ਸੋਜ ਘਟਾ ਦਿੰਦੀ ਜੀ ਬੋਡੀ ਚੋਂ। ਕੇਲੇ 2-3 ਕੇਲੇ ਖਾ ਸਕਦੇ ਹੈਗੇ। ਫਿਰ ਜਿਹੜੀ ਅਰਹਰ ਦੀ ਦਾਲ ਹੁੰਦੀ ਹੈ, ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਸੋਜੇ ਵਾਲੀ ਜਗ੍ਹਾ ਤੇ ਲਗਾ ਸਕਦੇ ਹੈਗੇ। ਤਰਬੂਜ ਦਾ ਰਸ ਕੱਢ ਕੇ ਉਹਦੇ ਵਿੱਚੋਂ ਕਾਲੀ ਮਿਰਚ ਪਾ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ ਜੀ। ਜਾਂ ਫਿਰ ਪੱਤਾ ਗੋਭੀ ਦਾ ਰਸ, ਚੁਕੰਦਰ ਦਾ ਰਸ, ਫੁੱਲ ਗੋਭੀ ਦਾ ਰਸ, ਇਹ ਮਿਲਾ ਕੇ ਤੁਸੀਂ ਆਪਣੇ ਪੀਲੇ ਕਰੋ। ਇਹਦੇ ਨਾਲ ਵੀ ਕਹਿੰਦੇ ਅਥਰਾਈਟਿਸ ਸਾਰਾ ਠੀਕ ਹੋ ਜਾਂਦਾ, ਕਹਿੰਦੇ ਆਪਣੇ ਸੋਜ ਸਾਜ ਘੱਟ ਜਾਂਦੀ ਹੈਗੀ। ਜਾਂ ਫਿਰ ਜੇ ਨਹੀਂ ਹਟਦੀ ਤਾਂ ਫਿਰ ਗਾਜਰ ਦਾ ਰਸ ਤੁਸੀਂ ਸੁੰਡ ਮਿਲਾ ਕੇ ਤੇ 1 ਕੱਪ ਗਾਜਰ ਦਾ ਰਸ, ਅੱਧਾ ਚਮਚਾ ਸੁੰਡ ਦਾ, 2 ਚਮਚੇ ਮਕੋਹ ਦਾ ਰਸ, ਇਹ ਮਿਲਾ ਕੇ ਪੀ ਸਕਦੇ ਹੈਗੇ। ਫਿਰ ਪਨਰਵਾ ਆਸਬ ਤੁਸੀਂ ਲੈ ਸਕਦੇ ਹੈਗੇ, ਇਹ ਵੀ ਆਪਣੇ ਸਾਰੇ ਪਿੰਡ ਦੇ ਸੋਜੇ ਸਾਜੇ ਸਾਰੇ ਹਟਾ ਦੂਗੀ। ਜਿਹੜੇ ਕਹਿੰਦੇ ਸੀਗੇ ਪੈਰ ਫੜਦਾ ਹੈਗਾ, ਇਹ ਵੀ ਪੈਰਾਂ ਵਾਂ ਸਿੱਕਰੀ ਜੀ ਆ ਜਾਂਦੀ ਹੈ, ਬਿਆਈਆਂ ਪੈਂਦੀਆਂ, ਜੋ ਕੁਛ ਵੀ ਹੈਗਾ ਉਹ ਕੋਸੇ ਪਾਣੀ ਦੇ ਲੈ ਕੇ ਜੀ, ਇੱਕ ਪਰਾਤ ਜਿਵੇਂ ਕੋਸਾ ਪਾਣੀ ਪਾ ਲਵੇਂ, 2 ਚਮਚੇ ਆਪਣੇ ਪਿੱਸੀ ਵੀ ਉਹਨੇ ਫੜਕੜੀ ਪਾ ਲਵੇਂ ਉਹਦੇ ਵਿੱਚ, ਉਹ ਫਿਰ ਤੁਸੀਂ ਆਪਣੇ ਪਾ ਕੇ ਡੁਬੋ ਕੇ ਰੱਖਣਾ ਹੈਗਾ ਜੀ ਉਹਦੇ ਵਿੱਚ। ਉਹਦੇ ਬਾਅਦ ਫਿਰ ਤੁਸੀਂ ਆ ਤਾਂ ਆਪਣੇ ਜਾਇਆ 10-15 ਮਿੰਟ ਹੋ ਗਿਆ, ਉਹਨੂੰ ਮੈਂ ਰਗੜ ਕੇ ਸਵਾਰ ਕੇ ਤੌਲੀਏ ਨਾਲ, ਫਿਰ ਤੁਸੀਂ ਰਿੰਡ ਦੇ ਤੇਲ ਦੀ ਮਾਲਿਸ਼ ਕਰਕੇ ਦੇਖੋ ਜੀ। ਰਿੰਡ ਦੇ ਤੇਲ ਦੀ ਮਾਲਿਸ਼ ਕਰੋ, ਜੇ ਪੱਕਾ ਲਾ ਜਾਏਗਾ। ਜਿਹੜਾ ਆਪ ਮੈਂ ਵਰਤਿਆ ਵਾ ਜੀ, ਆਪ ਘਰ ਜਿਹੜਾ ਵਰਤਿਆ ਹੈਗਾ, ਮੇਰੀ ਵਾਈਫ ਦੇ ਹੋ ਗਿਆ ਸੀਗਾ 3-4 ਮਹੀਨੇ ਹੋ ਗਏ ਐਂ ਜਿੱਦਾਂ ਬਹੁਤ ਸਖਤ ਜੀ ਸਕਿਨ ਹੋ ਗਈ ਸੀ ਪੈਰਾਂ ਦੀ, ਬਸ ਐਂ ਕਰਦਾ ਸੀ। ਉਹਦੇ ਵਿੱਚ ਫਿਰ ਮੈਂ ਗਲੀਸਰੀਨ ਲੈ ਲਈ ਤੇ ਤਾਰੇ ਮੀਰੇ ਦਾ ਤੇਲ, ਇਹ ਆਪਣੇ ਮਿਕਸ 2 ਹਿੱਸੇ ਤਾਰੇ ਮੀਰੇ ਦਾ ਤੇਲ, 1 ਹਿੱਸਾ ਗਲੀਸਰੀਨ, ਇਹ ਮਿਕਸ ਕਰਕੇ ਉਹਦੀ ਮਾਲਿਸ਼ ਜੀ ਕਰਦਾ ਰਿਹਾ, ਐਨ ਨਰਮ ਪੈਰ ਹੋ ਗਈ ਉਹਦੇ ਨਾਲ, ਵਧੀਆ ਚੀਜ਼ ਹੈਗੀ ਜੀ। ਹਾਂਜੀ, ਆ ਫਿਰ ਤੁਸੀਂ ਆਪਣੇ ਮਲਾਈ ਜਿਹੜੀ ਹੁੰਦੀ ਹੈ ਦੁੱਧ ਦੀ ਮਲਾਈ, ਉਹੀ ਯੂਜ਼ ਕਰ ਲਓ, ਉਹ ਵੀ ਠੀਕ ਹੈਗੀ। ਵੈਸਲੀਨ ਯੂਜ਼ ਕਰ ਸਕਦੇ ਹੈਗੇ। ਫਿਰ ਕਾਲੀ ਮਿਰਚ, ਕੱਥਾ, ਰਾਲ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਦਹੀਂ ਦੇ ਵਿੱਚੋਂ ਮਿਲਾ ਕੇ ਉਹ ਟਰਾਈ ਕਰ ਸਕਦੇ ਹੈਗੇ। ਇਹ ਜਿਹੀ ਚੀਜ਼ਾਂ ਕਰਕੇ ਦੇਖ ਲਓ। ਇਹ ਗਲੈਸਰੀਨ ਵਾਲਾ ਤਾਂ ਮੇਰਾ ਆਪ ਘਰ ਵਰਤਿਆ ਹੈਗਾ, ਵੈਸਲੀਨ ਵੀ ਠੀਕ ਰਹਿੰਦੀ ਹੈ। ਜਿਹੜੇ ਕਹਿੰਦੇ ਸੀਗੇ ਬੱਚਾ ਛੋਟਾ ਹੈਗਾ 4 ਕੁ ਮਹੀਨੇ ਦਾ,
ਉਹਦੀ ਛਾਤੀ ਕਹਿੰਦੇ ਸੀ ਉਹਦਾ ਰੇਸ਼ਾ ਛਾਤੀ ਖੰਘ ਜੀ ਆਉਂਦੀ ਰਹਿੰਦੀ ਹੈਗੀ। ਉਹ ਉਹਨੇ ਤੁਸੀਂ ਰਾਈ ਦੇ ਤੇਲ ਦੀ ਉਹਦੀ ਛਾਤੀ ਤੇ ਮਾਲਿਸ਼ ਕਰਕੇ ਦੇਖੋ ਜੀ, ਉਹਦੇ ਨਾਲ ਠੀਕ ਹੋ ਜਾਂਦੀ ਹੈ। ਜਾਂ ਫਿਰ ਤਿਲਾਂ ਦਾ ਤੇਲ ਇਹਦੀ ਮਾਲਿਸ਼ ਕਰ ਸਕਦੇ ਹਾਂ ਉਹਦੀ ਛਾਤੀ ਦੇ ਉੱਤੇ। ਜਾਂ ਫਿਰ ਨਹੀਂ ਤਾਂ ਅਦਰਕ ਦਾ ਵੀ ਮੇਰਾ ਖਿਆਲ ਕੋਈ ਵਿਗਾੜ ਨਹੀਂ ਹੈਗਾ। ਅਦਰਕ ਦਾ ਰਸ ਕੱਢ ਕੇ ਦੋ ਤਿੰਨ ਬੂੰਦਾਂ ਚਮਚੇ ਮੈਂ ਪਾ ਕੇ ਥੋੜਾ ਜਿਹਾ ਸ਼ਹਿਦ ਜਿਹਾ ਪਾ ਕੇ ਉਹਦੇ ਮੂੰਹ ਨੂੰ ਲਗਾ ਕੇ ਚਟਾ ਕੇ ਦੇਖ ਲਓ। ਜਾਂ ਸੁਹਾਗੇ ਦੀ ਖਿੱਲ ਵੀ ਕਰਕੇ, ਜਿਸ ਤਰ੍ਹਾਂ ਨੇ ਕਹਿੰਦੇ ਸੀਗੇ ਭੈਣ ਜੀ, ਉਹ ਸੁਹਾਗੇ ਦੀ ਖਿੱਲ ਕਰਕੇ ਵੀ ਮਾੜੀ ਸ਼ਹਿਦ ਮੈਂ ਮਿਲਾ ਕੇ ਚਟਾ ਦਿਓ, ਉਹ ਵੀ ਵਧੀਆ ਚੀਜ਼ ਰਹਿੰਦੀ ਹੈਗੀ। ਜਾਂ ਫਿਰ ਨਹੀਂ ਤਾਂ ਅਨਾਰ ਦੇ ਰਸਮਾਂ, ਇਹ ਸਾਰਿਆਂ ਤੋਂ ਸੌਖਾ ਹੈਗਾ ਜੀ। ਅਨਾਰ ਦਾ ਰਸ ਲੈ ਕੇ ਚਮਚਾ, ਉਹਦੇ ਵਿੱਚ ਮੈਂ ਥੋੜਾ ਸ਼ਹਿਦ ਮਿਲਾ ਕੇ ਤੇ ਮਾੜਾ ਜਿਹਾ ਇੱਕ ਚੌਲ ਦੇ ਦਾਣੇ ਜਿੰਨੇ ਹੀ ਸਮਝ ਲਓ ਜਿਸ ਲੌਂਗ ਪੀਸ ਕੇ ਉਹ ਮਿਕਸ ਜਿਹਾ ਕਰ ਲਵੇਂ ਜੀ ਵਿੱਚ, ਉਹ ਥੋੜਾ ਜਿਹਾ ਉਂਗਲੀ ਨਾਲ ਚਟਾ ਦੇ ਕਰੇ। ਅਨਾਰ ਦੇ ਰਸ ਦਾ ਵੀ ਕੋਈ ਵਿਗਾੜ ਨਹੀਂ ਹੈਗਾ, ਸ਼ਹਿਦ ਦਾ ਵੀ ਕੋਈ ਵਿਗਾੜ ਨਹੀਂ, ਲੌਂਗ ਥੋੜਾ ਹੀ ਪਾਉਣਾ ਹੈਗਾ। ਉਹ ਤੁਸੀਂ ਜਿਹੜਾ ਕਹਿੰਦੇ ਸੀਗੇ ਉਹਨੇ ਇੱਕ ਸਾਹ ਜਿਹਾ ਕਹਿੰਦੇ ਇੱਕ ਵਾਰੀ ਦੋ ਤਿੰਨ ਵੀ ਕਹਾਂਗੇ, ਕਹਿੰਦੇ ਵੀ ਰਾਤ ਨੂੰ ਮੇਰਾ ਸਾਹ ਜਿਹਾ ਰੁਕ ਜਾਂਦਾ ਹੈਗਾ। ਦੋ ਤਿੰਨ ਵਾਰੀ ਆਇਆ ਸਵਾਲ ਇਹ, ਇਹਦੀ ਵੀ ਮੈਂ ਰਿਸਰਚ ਕਰੀਏ। ਉਹਨੇ ਤੁਸੀਂ ਜਿਹੜਾ ਰਾਤ ਨੂੰ ਪੈਣੇ ਦੇ ਪਹਿਲਾਂ 2 ਕਲੀਆਂ ਲਸਣ ਦੀਆਂ ਮੂੰਹ ਪਾ ਕੇ ਹੌਲੀ ਹੌਲੀ ਉਹਨੇ ਚੂਸ ਚਾਸ ਕੇ ਮਾੜਾ ਚੱਬ ਲਿਆ ਚੂਸ ਲਈ, ਮਾੜਾ ਚੱਬ ਲਿਆ ਚੂਸ ਲਈ, ਐਂ ਕਰਕੇ ਕਰੋ, ਇਹਦੇ ਨਾਲ ਠੀਕ ਹੋ ਜਾਊਗਾ ਜੀ। ਜਿਹੜਾ ਸਾਹ ਉਹਨਾਂ ਨੂੰ ਰਾਤ ਨੂੰ ਰੁਕਦਾ ਹੈਗਾ। ਇਹ 3-4 ਬੰਦਿਆਂ ਦੇ ਕੁਐਸਚਨ ਸੀਗੇ, ਮੈਨੂੰ ਲੱਭਦਾ ਨਹੀਂ ਸੀਗਾ, ਮਸਾਂ ਲੱਭਿਆ ਜੀ ਇਹ ਇਲਾਜ। ਬਹੁਤ ਮਿਹਨਤ ਕਰਕੇ ਕਹਿੰਦੇ ਸੌਖਾ ਹੈਗਾ ਇਹ। ਜਿਹੜੇ ਕਹਿੰਦੇ ਸੀ ਖੂਨ ਦਾ ਥੱਕਾ ਜਿਹਾ ਜੰਮ ਜਾਂਦਾ ਹੈਗਾ, ਜਮਿਆ ਵਾ ਹੈਗਾ, ਉਹ ਤੁਸੀਂ ਆਪਣੇ ਔਲੇ ਦਾ ਜੂਸ ਤੁਸੀਂ ਆਪਣੇ ਪੀਏ ਕਰੋ ਜੀ। 5-6 ਚਮਚੇ ਔਲੇ ਦਾ ਜੂਸ 1 ਗਲਾਸ ਪਾਣੀ ਵਿੱਚ ਪਾ ਕੇ ਥੋੜੀ ਮਿਸ਼ਰੀ ਪਾ ਦਿਓ, ਉਹ ਮਿਕਸ ਜਿਹਾ ਕਰਕੇ ਉਹ ਪੀ ਲਿਆ ਕਰੋ ਜੀ, ਉਹਦੇ ਨਾਲ ਠੀਕ ਹੋ ਜਾਏਗਾ। ਫਿਰ ਦਾਲਚੀਨੀ ਤੁਸੀਂ ਲੈ ਸਕਦੇ ਹੋ। ਜਿਹੜੇ ਗਦੂਦਾਂ ਵਾਸਤੇ ਕਹਿੰਦੇ ਸੀਗੇ, ਗਦੂਦਾਂ ਵਾਸਤੇ ਤਾਂ ਕਈ ਵਾਰੀ ਦੱਸਿਆ, ਫਿਰ ਵੀ ਦੱਸ ਦਿੰਦੇ ਦੁਬਾਰਾ। ਇਹ 3-4 ਚਮਚੇ ਤੁਸੀਂ ਪੰਪਕਿਨ ਦੇ ਬੀਜ ਹੁੰਦੇ, ਕੱਦੂ ਦੇ ਬੀਜ, ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਟਮਾਟਰ ਜ਼ਿਆਦਾ ਖਾਓ, ਤਰਬੂਜ ਦੇ ਬੀਜ ਉਹ ਤੁਸੀਂ ਖਾ ਸਕਦੇ ਹੈਗੇ। ਜੇ ਨਹੀਂ ਤੁਹਾਨੂੰ ਕਢਾਉਣ ਦੀ ਲੋੜ ਪੈਂਦੀ, ਤਰਬੂਜ ਦੇ ਬੀਜ ਜਿਹੜੇ ਹੁੰਦੇ ਤਰਬੂਜਾਂ ਦੇ ਨਿਕਲਦੇ, ਉਹੀ ਗ੍ਰਾਇੰਡ ਕਰਕੇ 2 ਚਮਚੇ ਦਾ ਚਾਹ ਜੀ ਬਣਾ ਕੇ ਉਹ ਵੀ ਪੀ ਲਿਆ ਕਰੋ, ਉਹ ਵੀ ਆਪਣੇ ਠੀਕ ਹੋ ਜਾਊਗੀ ਜੀ ਇਹ। ਜਾਂ ਫਿਰ ਤੁਸੀਂ ਮਿਕਸ ਹੋ ਗਏ, ਚਲੋ ਬਾਕੀ ਫਿਰ ਦੱਸ ਦੇਣਾ ਗਦੂਦਾਂ ਵਾਸਤੇ ਮਿਕਸ ਜੇ ਹੋ ਗਏ ਪੇਪਰ ਜੀ। ਹਾਂਜੀ, ਦੰਦਾਂ ਦੇ ਦਰਦ ਵਾਸਤੇ ਜਿਹੜੇ ਕਹਿੰਦੇ ਉਹਦਾ ਜਿਹੜੇ ਗੰਦੇ ਫੁੱਲ ਦੇ ਪੱਤੇ ਜਿਹੇ ਹੁੰਦੇ, ਉਹਨੂੰ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਆਪਣੇ ਗਰਾਰੇ ਕਰ ਲਓ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਜੇ ਤੁਸੀਂ ਆਪਣੇ ਨਹੀਂ ਤਾਂ ਸਿਰਸ ਦੇ ਬੀਜ 10 ਗ੍ਰਾਮ, ਕਾਲੀ ਮਿਰਚਾਂ 5 ਗ੍ਰਾਮ, ਇਹਨਾਂ ਦਾ ਪੀ ਕੇ ਇਹਦਾ ਮੰਜਨ ਜਿਹਾ ਕਰ ਲਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੇ ਹੈਗੇ ਦੰਦ ਦੁਖਣੇ। ਨਹੀਂ ਤਾਂ ਫਿਰ ਮਗਾਂ, ਸੇਂਦਾ ਨੂਣ ਤੇ ਹਲਦੀ ਇਹ ਮਿਕਸ ਕਰਕੇ ਇਹਦਾ ਮੰਜਨ ਕਰ ਸਕਦੇ ਹੈਗੇ ਜੀ ਤੁਸੀਂ। ਜਿਹੜੇ ਕਹਿੰਦੇ ਸੀਗੇ ਪੱਥਰੀ ਵਾਸਤੇ, ਪੱਥਰੀ ਹੈਗੀ, ਉਹ ਤਾਂ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਆ। ਤੁਸੀਂ ਮੂਲੀ ਦਾ ਜੂਸ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਗਾਜਰਾਂ ਦਾ ਜੂਸ ਰੱਜ ਕੇ ਪੀ ਲਓ, ਇਸੇ ਨਾਲ ਨਿਕਲ ਜਾਂਦੀ ਪੱਥਰੀ। ਜਾਂ ਫਿਰ ਤੁਸੀਂ ਆਪਣੇ ਜਿਹੜਾ ਗੋਖਰੂ ਇਹਦਾ ਕਾੜਾ ਬਣਾ ਕੇ ਪੀ ਸਕਦੇ ਹੈਗੇ। ਤੇ ਆਪਣੇ ਇਹਦੇ ਵਿੱਚੋਂ ਦੇ ਸਕਦੇ ਹੈਗੇ ਤੁਸੀਂ ਨਾਰੀਅਲ ਦਾ ਪਾਣੀ ਇਹ ਪੀ ਸਕਦੇ ਹੈਗੇ। ਜ਼ਿਆਦਾ ਪਿਆਜ਼ ਦਾ ਰਸ, 1/2 ਕੱਪ ਪਿਆਜ਼ ਦਾ ਰਸ ਚੀਨੀ ਮਿਲਾ ਕੇ ਤੁਸੀਂ ਇਹ ਪੀ ਲਿਆ ਕਰੋ, ਇਹੀ ਪੱਥਰੀ ਨੂੰ ਕੱਢ ਦਓ ਜੀ। ਫਿਰ ਕਰੇਲੇ ਦੀ ਸਬਜ਼ੀ ਇਹਦੇ ਵਿੱਚ ਜ਼ਿਆਦਾ ਖਾਓ। ਫਿਰ ਉਹਨੇ ਤੁਸੀਂ ਜੀਰੇ ਵਾਲਾ ਪਾਣੀ ਪੀ ਸਕਦੇ ਆ, ਜੀਰਾ ਨਹੀਂ ਤਾਂ ਜੀਰੇ ਚਮਚਾ ਲੈ ਕੇ ਥੋੜੀ 1 ਚਮਚਾ ਖੰਡ ਦਾ ਲੈ ਕੇ ਜੀਰਾ, ਉਹ ਪਾਣੀ ਮੈਂ ਘੋਲ ਕੇ ਉਹ ਪੀ ਲਓ, ਇਹੀ ਵਧੀਆ ਠੀਕ ਕਰ ਦੂਗਾ। ਇਹਦੇ ਵਾਸਤੇ ਤੁਸੀਂ ਲੈ ਸਕਦੇ ਨੇ ਜਾਮਨ ਦੀਆਂ ਗਿੜਕਾਂ ਜਿਹੜੀਆਂ ਹੁੰਦੀਆਂ ਜੀ, ਉਹ ਤੁਸੀਂ ਆਪਣੇ ਉਹਦਾ ਪਾਊਡਰ ਬਣਾ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਕੱਢ ਦਿੰਦਾ ਪੱਥਰੀ ਨੂੰ। ਫਿਰ ਨਹੀਂ ਤਾਂ ਮੂਲੀ ਦਾ ਰਸ ਥੋੜੀ ਲੈ ਲਓ ਤੁਸੀਂ, 5-10 ਚਮਚੇ ਮੂਲੀ ਦਾ ਰਸ ਕੱਪ ਮਾ ਪਾ ਕੇ 1 ਚਮਚਾ ਤੁਸੀਂ ਜਵੈਣ ਪੀ ਕੇ ਮਿਕਸ ਕਰਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹਦੇ ਨਾਲ ਵੀ ਨਿਕਲ ਜਾਂਦੀ ਪੱਥਰੀ ਇਹ। ਫਿਰ ਐਪਲ ਦੇ ਜੂਸ ਰੱਜ ਕੇ ਪੀ ਲਓ, ਇਹੀ ਪੱਥਰੀ ਨੂੰ ਕੱਢ ਦੂਗਾ। ਐਂ 2-3 ਗਲਾਸ ਦਿਨ ਮੈਂ ਪੀ ਲੈ ਕਰੇ, ਇਹ ਪੱਥਰੀ ਕੱਢਣੇ ਵਾਸਤੇ ਵਧੀਆ ਚੀਜ਼ ਹੈਗੀ ਜੀ। ਨਹੀਂ ਤਾਂ ਐਂ ਕਰੋ ਤੁਸੀਂ ਆਪਣੇ ਘਾਹ ਜਿਹੜਾ ਹੁੰਦਾ ਜੀ ਬਾਹਰ ਦੁੱਬ ਜੀ ਘਾਹ, ਇਹਨੂੰ ਆਪਣੇ ਜੜ੍ਹਾਂ ਤੇ ਕੱਢਣਾ ਹੈਗਾ ਜੀ। ਜੇ ਬਾਹਰ ਘਾਹ ਖੜਿਆ ਕੀਤੀ ਜੜ੍ਹਾਂ ਤੇ ਕੱਢ ਲਓ, ਜਿਹੜੀ ਉਹਦੀ ਧੋ ਧਾ ਕੇ ਉਹਦੀ ਜਿਹੜੀ ਜੜ੍ਹਾਂ ਹੁੰਦੀਆਂ ਉਹਦੀ ਚਟਨੀ ਜੀ ਬਣਾ ਲੈਣੀ ਹੈਗੀ ਕੁੱਟ ਕੇ 5-10 ਗ੍ਰਾਮ ਦੀ ਸਮਝ ਲਓ ਅੰਦਾਜ਼ੇ ਨਾਲ, ਤੇ ਉਹ ਪਾਣੀ ਮੈਂ ਉਬਾਲ ਕੇ ਉਹਨੂੰ ਥੋੜੀ ਉਹ ਪਾਣੀ ਤੁਸੀਂ ਪੀ ਲਿਆ ਕਰੋ, ਇਹ ਵੀ ਪੱਥਰੀ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤੁਸੀਂ ਉਹਨੇ ਦਹੀਂ ਦੇ ਵਿੱਚ ਮਤਲਬ ਦਹੀਂ ਦੀ ਲੱਸੀ ਬਣਾ ਲੈਣੀ ਹੈਗੀ, ਉਹਦੇ ਵਿੱਚੋਂ ਤੁਸੀਂ 1 ਚਮਚਾ ਜੌਂ ਖਾਦ ਦਾ ਮਿਲਾ ਕੇ ਉਹ ਉਹਨੇ ਪੀ ਲਿਆ ਕਰੋ, 1 ਚਮਚਾ 4-5 ਗ੍ਰਾਮ, 1 ਚਮਚਾ 1 ਵਾਰੀ ਸਵੇਰ ਨੂੰ ਪੀ ਲਿਆ, 1 ਵਾਰੀ ਸ਼ਾਮ ਨੂੰ, ਇਹ ਪੱਥਰੀ ਵਾਸਤੇ ਵਧੀਆ ਚੀਜ਼। ਜਿਹੜੀ ਸਿਆਟਕਾ ਕਹਿੰਦੇ ਸੀਗੇ, ਸਿਆਟਕਾ ਮਤਲਬ ਤੁਸੀਂ ਆਪਣੇ 2-3 ਛੁਹਾਰੇ ਰੋਜ਼ ਖਾ ਲਿਆ ਕਰੋ, ਇਹੀ ਆਪਣੇ ਫਰਕ ਪਾ ਦਿੰਦਾ ਜੀ ਸਿਆਟਕਾ ਪੈਣ 'ਚ। ਜਾਂ ਫਿਰ ਤਿਲਾਂ ਦੇ ਤੇਲ ਦੇ ਵਿੱਚੋਂ 250 ਗ੍ਰਾਮ ਤਿਲਾਂ ਦਾ ਤੇਲ ਲੈਣਾ ਹੈਗਾ, ਵਿੱਚੋਂ 20-25 ਗ੍ਰਾਮ ਤੁਸੀਂ ਆਪਣੇ
ਮੁਸ਼ਕਪੂਰ, ਇਹ ਮਿਕਸ ਕਰ ਲੈਣਾ ਹੈਗਾ ਇਹਦੇ ਵਿੱਚ। ਸਮਝ ਲਓ 250 ਗ੍ਰਾਮਾਂ ਜੇ ਇੱਕ ਪੈਕਟ ਜਿਹੀ ਹੁੰਦਾ, 7-8 ਟਿੱਕੀਆਂ ਹੀ ਹੁੰਦੀਆਂ ਉਹਦੇ ਵਿੱਚੋਂ, ਉਹੀ ਘੋਲ ਕੇ ਮਿਕਸ ਕਰਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਜੀ। ਐਨ ਲੱਕ ਤੇ ਲੈ ਕੇ ਪੈਰ ਤੱਕ, ਉਂਗਲੀਆਂ ਤੱਕ, ਉੱਥੇ ਤੱਕ ਮਾਲਿਸ਼ ਕਰ ਲਓ, ਇਹਦਾ ਫਰਕ ਪੈ ਜੂਗਾ ਸਾਨੂੰ ਰੀਲੀ ਦੂਜੀ। ਅੱਛਾ, ਜਾਂ ਫਿਰ ਦੇ ਸਕਦੇ ਹੈਗੇ ਤੁਸੀਂ ਰਾਈ ਦੇ ਤੇਲ ਦੀ ਮਾਲਿਸ਼ ਕਰ ਲਿਆ ਕਰੋ, ਜਾਂ ਨਹੀਂ ਤਾਂ ਰਾਈ ਦਾ ਪੇਸਟ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਜਿਹੜੇ ਆਪਾਂ ਔਰੰਜ ਖਾਂਦੇ ਹੈਗੇ, ਇਹਨਾਂ ਦੇ ਜਿਹੜੇ ਬੀਜ ਨਿਕਲਦੇ ਹੈਗੇ, ਉਹ 8-10 ਬੀਜ ਤੁਸੀਂ ਦੁੱਧ ਨਾਲ ਉਬਾਲ ਕੇ ਉਹ ਪੀ ਲਿਆ ਕਰੋ। ਵਿੱਚੋਂ ਤੁਸੀਂ ਪਾਉਣਾ ਹੈਗਾ ਇਹਦੇ ਅੱਧਾ 1 ਚਮਚਾ ਅਦਰਕ ਦਾ ਰਸ ਤੇ 1 ਚਮਚਾ ਦੇਸੀ ਘੀ ਦਾ, ਤੇ 8 ਔਰੰਜ ਦੇ ਬੀਜ ਦੁੱਧ ਨਾਲ ਉਬਾਲ ਕੇ ਤੁਸੀਂ ਇਹ ਪੀਣੇ ਹੈਗੇ ਜੀ। ਇਹ ਤੁਸੀਂ ਦੇ ਸਕਦੇ ਹੋ। ਫਿਰ ਨਹੀਂ ਤਾਂ ਓਲੀਵ ਆਇਲ 'ਚ ਫਟਕੜੀ ਮਿਲਾ ਕੇ ਉਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ 'ਚ। ਫਿਰ ਲੈ ਸਕਦੇ ਹੈਗੇ ਤੁਸੀਂ ਮਿੱਠੀਆਂ ਸਰੰਜਾਂ, ਕੂੜਾ ਸੱਕ ਜਾਂ ਕੂੜਾ ਛਾਲ ਲਿਖਿਆ ਹੁੰਦਾ ਉਹਦੇ ਉੱਤੇ। ਅੱਛਾ ਜੀ, ਲੈ ਸਕਦੇ ਆ ਅਸਗੰਧ ਤੇ ਸੁੰਡ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਤੁਸੀਂ। ਬਰਾਬਰ ਲੈ ਕੇ ਤੁਸੀਂ ਆਪਣੇ ਜਿਸ ਤਰ੍ਹਾਂ ਘਰ ਪੰਜੀਰੀ ਬਣਾਉਂਦੇ ਹੈਗੇ, ਉਹ ਪੰਜੀਰੀ ਜੀ ਬਣਾ ਲੈਣੀ ਹੈ। ਉਹਦੇ ਵਿੱਚ 1 ਜਾਂ 1.5 ਚਮਚਾ ਤੁਸੀਂ ਮਿਕਸ ਕਰਕੇ ਪੰਜੀਰੀ 'ਚ ਇਹ ਖਾ ਲਿਆ ਕਰੋ ਜੀ। ਇਹ ਵੀ ਵਧੀਆ ਚੀਜ਼ ਰਹੂਗੀ ਸਾਨੂੰ। ਜਾਂ ਫਿਰ ਅੱਛਾ ਜੀ, ਹੁਣ ਗਦੂਦਾਂ ਦਾ ਆ ਗਿਆ ਜੀ, ਫਿਰ ਲੱਭ ਗਏ ਪੇਪਰ। ਗਦੂਦਾਂ ਵਾਸਤੇ ਤੁਸੀਂ ਲੈ ਸਕਦੇ ਹੈਗੇ ਅਲਸੀ, ਰੋਜ਼ ਖਾ ਸਕਦੇ ਹਾਂ ਜੀ। ਅਲਸੀ ਵੀ ਗਦੂਦਾਂ ਨੂੰ ਆਪਣੇ ਘਟਾ ਦਿੰਦੀ ਹੈਗੀ। ਅੱਛਾ, ਫਿਰ ਲਾਜਵੰਤੀ ਦੇ ਬੀਜ ਆਮ ਸਟੋਰਾਂ 'ਚ ਪਏ ਹੈਗੇ ਜੀ, ਇੱਥੇ ਮੈਂ ਆਪ ਲਿਆਉਂਦੇ ਸਟੋਰਾਂ 'ਚ। 1 ਚਮਚਾ ਤੁਸੀਂ ਲਾਜਵੰਤੀ ਦੇ ਬੀਜ, 1 ਚਮਚਾ ਖੰਡ, ਇਹ ਲੱਸੀ ਦੇ ਵਿੱਚ ਮਿਕਸ ਕਰਕੇ ਤੁਸੀਂ ਆਪਣੇ 30 ਦਿਨ ਲਗਾਤਾਰ ਪੀਣੇ ਹੈਗੇ, ਇਹ ਉਹਨੇ ਹਟਾ ਦਿੰਦਾ ਜੀ। ਜਾਂ ਫਿਰ ਜੇ ਤੁਹਾਨੂੰ ਇੱਥੇ ਤਲਾਉ ਦੀਆਂ ਜਿਹੜੀਆਂ ਸੀਪੀਆਂ ਹੁੰਦੀਆਂ, ਤਲਾਵਾਂ ਤੇ ਸੀਪੀਆਂ ਜਿਹੀਆਂ ਨਿਕਲਦੀਆਂ, ਉਹਨਾਂ ਨੂੰ ਪੀ ਕੇ ਇਹਦਾ ਕਪੜ ਛਾਣ ਕਰਕੇ ਚੂਰਨ ਜਿਹਾ ਬਣਾ ਲੈਣਾ। ਅੱਧਾ ਚਮਚਾ ਤੁਸੀਂ ਲੱਸੀ ਨਾਲ ਉਹ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਤੁਸੀਂ ਪਖੜਾ ਤੇ ਇਟਸਿਟ, ਦੋ ਚੀਜ਼ਾਂ ਤੁਸੀਂ ਮਿਕਸ ਕਰਨੀਆਂ ਬਰਾਬਰ। ਜਾਂ 1 ਚਮਚਾ ਪਖੜੇ ਦਾ ਪਾ ਲਓ, 1 ਚਮਚਾ ਇਟਸਿਟ ਦਾ ਪਾ ਕੇ ਇਹਦੀ ਚਾਹ ਜੀ ਹੈ ਨਾ ਕਾੜਾ ਜਿਹਾ ਬਣਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈ। ਇਹ ਵਧੀਆ ਚੀਜ਼ ਹੈਗੀ ਦੁੱਧਾਂ ਵਾਸਤੇ। ਅੱਛਾ, ਫਿਰ ਦੰਦਾਂ ਦੇ ਅੱਗੇ ਚੱਲਦੇ ਹਾਂ ਆਪਾਂ। ਜਿਹੜਾ ਖੂਨ ਕਹਿੰਦੇ ਸੀਗੇ ਜੀ ਵੀ ਮੰਥਲੀ ਡੇਟ ਆਉਂਦੀ, ਉਹ ਬੰਦ ਨਹੀਂ ਹੋ ਰਹੀ ਉਹਨਾਂ ਦੀ। ਉਹ ਮੰਥਲੀ ਡੇਟ ਤਾਂ ਇੱਕ ਤਾਂ ਅਸ਼ੋਕਾ ਦੀ ਟਰਾਈ ਕਰਕੇ ਦੇਖ ਲਓ ਜੀ, ਜੇ ਉਹਨਾਂ ਦੀ ਬੰਦ ਨਹੀਂ ਹੁੰਦੀ। ਪਹਿਲਾਂ ਤਾਂ ਖੁਰਾਕ ਤਾਂ ਉਹਦੀ 3-4 ਚਮਚਿਆਂ ਦੀ ਹੈਗੀ ਆਮ ਨੋਰਮਲ, ਉਹਦੀ ਡਬਲ ਕਰ ਸਕਦੇ ਹੈਗੇ ਉਹਨੂੰ ਸਟਾਪ ਛੇਤੀ ਕਰਨੇ ਨੂੰ। 7-8 ਚਮਚੇ ਉਹਨੇ ਇੱਕ ਵਾਰੀ ਖੁਰਾਕ ਮੈਂ ਪੀ ਲਿਆ ਕਰੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਨਹੀਂ ਤਾਂ ਕੱਚੇ ਅੰਬ ਦੇ ਛਿਲਕੇ ਨੂੰ ਦੇਸੀ ਘੀ ਮੈਂ ਭੁੰਨ ਕੇ ਥੋੜ੍ਹੀ ਜਿਹੀ ਸ਼ੱਕਰ ਮਿਲਾ ਕੇ ਉਹ ਤੁਸੀਂ ਉਹਨੇ ਖਾ ਸਕਦੇ ਹੈਗੇ ਜੀ, ਇਹ ਹਟਾ ਦਿੰਦਾ ਹੈਗਾ ਪੈੜੇ ਨੂੰ। ਜਾਂ ਫਿਰ ਇੰਦਰ ਜੌਂ ਜਿਹੜੇ ਹੁੰਦੇ, ਇੰਦਰ ਜੌਂ, ਇਹ ਵੀ ਵਧੀਆ ਚੀਜ਼ ਹੈ ਜੀ। ਅੱਧਾ ਚਮਚਾ ਤੁਸੀਂ ਦੁੱਧ ਨਾਲ ਲੈਣਾ ਹੈਗਾ, 3-4 ਹਫ਼ਤੇ ਲਗਾਤਾਰ ਖਾਣੇ ਹੈਗੇ ਜੀ। ਐ ਨਹੀਂ ਵੀ 1-2 ਦਿਨ ਖਾ ਕੇ ਕਹਿ ਦੇਵੇ ਮੈਨੂੰ ਆਰਾਮ ਨਹੀਂ ਆਉਂਦਾ। ਅੱਛਾ, ਫਿਰ ਉਹਨੇ ਨਰਗੁੰਡੀ ਦੇ ਬੀਜ ਜਿਹੜੇ ਹੁੰਦੇ, ਨਰਗੁੰਡੀ ਦੇ ਬੀਜ ਅੱਧਾ ਚਮਚਾ ਸਵੇਰ ਨੂੰ ਅਤੇ ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਇਹ ਦੂਜਾ ਇਲਾਜ ਹੈ। ਨਰਗੁੰਡੀ ਦੇ ਬੀਜਾਂ ਦਾ ਪਾਊਡਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਖਾ ਲਓ, ਇਹ ਠੀਕ ਕਰ ਦਿੰਦੇ। ਨਹੀਂ ਤਾਂ ਤੁਸੀਂ ਉਹਨੇ ਜਾਮਣਾ ਦੀ ਗੁਠਲੀ, ਜਾਮਣਾ ਦਾ ਪਾਊਡਰ ਜਿਹੜਾ ਹੁੰਦਾ ਉਹ ਲੈ ਕੇ 1 ਚਮਚਾ, ਅੱਧਾ ਗਲਾਸ ਤੁਸੀਂ ਮੁਰਲੀ ਦਾ ਰਸ ਲੈ ਲੈਣਾ ਹੈਗਾ, ਉਹਦੇ ਵਿੱਚ ਮਿਕਸ ਕਰਕੇ ਉਹ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਤੇਜ ਪੱਤਰ ਵੀ ਯੂਜ਼ ਕਰ ਸਕਦੇ ਹੈਗੇ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਟਰਾਈ ਕਰਕੇ ਦੇਖ ਲਓ ਜੇ ਨਹੀਂ, ਜਿੰਨਾ ਚਿਰ ਨਹੀਂ ਤੁਹਾਨੂੰ ਹੋਰ ਕੋਈ ਚੀਜ਼ ਮਿਲਦੀ। ਤੇਜ ਪੱਤੇ ਤਾਂ ਪਏ ਹੁੰਦੇ ਘਰ ਮਾ, ਉਹ ਲੈ ਲਓ। ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਪਖੜਾ, ਦੇਸੀ ਖੰਡ ਤੇ ਗੁੱਲਰ ਦੀ ਛਿੱਲ, ਜੇ ਤੁਹਾਨੂੰ ਇਹ ਮਿਲ ਜਾਵੇ ਤਾਂ ਇਹ ਤੁਸੀਂ ਆਪਣੇ ਬਰਾਬਰ ਲੈਣੀਆਂ ਤਿੰਨੇ ਚੀਜ਼ਾਂ। 2 ਚਮਚੇ ਇਹ ਤੁਸੀਂ ਆਪਣੇ ਲੈਣੇ ਹੈਗੇ ਜੀ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਐਂ ਕਰਕੇ ਦੇਖ ਲਓ, ਇਹ ਲੈ ਸਕਦੇ। ਨਹੀਂ ਤਾਂ ਵੀ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਹਲਦੀ ਤੇ ਉਹਨੇ ਗੇਰੂ ਤੇ ਲਾਲ ਫਟਕੜੀ, ਇਹ ਤਿੰਨੇ ਚੀਜ਼ਾਂ ਤੁਹਾਨੂੰ ਆਮ ਇੰਡੀਆ ਸਟੋਰ 'ਚ ਮਿਲ ਜਾਣੀਆਂ ਹੈਗੀਆਂ ਜੀ, ਵਧੀਆ ਚੀਜ਼ ਹੈਗੀ ਜੀ। ਇਹ ਪੀ ਕੇ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ। ਇਹਨਾਂ ਫਿਰ ਤੁਸੀਂ ਆਪਣੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਇਹਦੀ ਗੋਲੀਆਂ ਜਿਹੀਆਂ ਵੱਟ ਲੈਣੀਆਂ, ਜਿਸ ਤਰ੍ਹਾਂ ਕਾਲੇ ਛੋਲੇ ਦੀਆਂ ਗੋਲੀਆਂ ਹੁੰਦੀਆਂ, ਇਹੋ ਜਿਹੀਆਂ ਗੋਲੀਆਂ ਜਿਹੀਆਂ ਵੱਟ ਕੇ ਤੁਸੀਂ 2 ਗੋਲੀਆਂ ਸਵੇਰ ਨੂੰ, ਇਹ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣੀਆਂ ਹੈਗੀਆਂ, ਇਹ ਥੋੜ੍ਹਾ ਧਿਆਨ ਰੱਖਿਓ। 2 ਗੋਲੀਆਂ ਰੋਜ਼ ਬੱਕਰੀ ਦੇ ਦੁੱਧ ਨਾਲ। ਜਾਂ ਫਿਰ ਤੁਸੀਂ ਲੈ ਸਕਦੇ ਆ ਜੀ, ਤੁਹਾਨੂੰ ਇੱਥੇ ਮਿਲ ਜਾਵੇ ਨਸਪਾਲ ਕਹਿੰਦੇ ਜੀ, ਨਸਪਾਲ, ਇਹ ਜੇ ਤੁਹਾਨੂੰ ਮਿਲ ਜਾਵੇ ਤਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਉਹਨੇ ਲੈ ਸਕਦੇ ਆ, ਇਹ ਵੀ ਖੂਨ ਨੂੰ ਰੋਕ ਦਿੰਦੇ। ਅੱਗੇ ਚੱਲਦੇ ਜਿਹੜੇ ਕਹਿੰਦੇ ਸੀ ਲੱਤ ਪੈਰ ਸੁੰਨ ਵੀ ਸਰਕੂਲੇਸ਼ਨ ਨਹੀਂ ਹੁੰਦੀ, ਸੁੰਨ ਜੇ ਰਹਿੰਦੇ ਆ, ਸੋ ਜਾਂਦੇ ਹੈਗੇ, ਇਹਦੇ ਵਿੱਚ ਮੈਂ ਤੁਸੀਂ ਆਪਣੇ ਬਦਾਮਾਂ ਦੇ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਆਪਣੇ 1 ਕੱਪ ਸਰੋਂ ਦਾ ਤੇਲ ਲੈ ਲਓ ਤੁਸੀਂ, ਤੇ ਉਹਦੇ ਵਿੱਚ ਮੈਂ 1 ਸਾਬਤਾ ਗਠਾ ਲਸਣ ਦਾ ਤੇ ਅਜਵੈਨ ਤੇ ਥੋੜ੍ਹੀ ਲੌਂਗ, ਕਾਲੀਆਂ ਮਿਰਚਾਂ, ਥੋੜ੍ਹਾ ਜਿਹਾ ਅਦਰਕ, ਇਹ ਮਿਕਸ ਕਰਕੇ ਉਬਾਲ ਲੈਣਾ ਉਹਨੂੰ ਥੋੜ੍ਹੀਆਂ, ਤੇ ਜਾਂ ਲਸਣ ਤੈਰ ਕੇ ਉੱਪਰ ਆ ਜਾਵੇ, ਫਿਰ ਸਾਰੀਆਂ ਚੀਜ਼ਾਂ ਭੁੰਨ ਕੇ ਤੁਸੀਂ
ਉਹ ਤੇਲ ਦੀ ਮਾਲਿਸ਼ ਕਰੋ, ਇਹਦੇ ਨਾਲ ਠੀਕ ਹੋ ਜਾਂਦਾ। ਜਿਹੜੇ ਸੁੰਨ ਪਏ ਹੋਏ ਹੁੰਦੇ, ਪੱਕੀ ਗੱਲ ਹੈ ਜੀ, ਅਜਮਾਇਆ ਵਾ ਨੁਕਸਾ ਹੈਗਾ ਘਰ ਦਾ, ਇਹ ਵਧੀਆ ਚੀਜ਼ ਹੈਗੀ। ਜਾਂ ਫਿਰ ਨਹੀਂ ਤਾਂ ਤਿਲਾਂ ਦੇ ਤੇਲ ਦੇ ਵਿੱਚੋਂ ਨੂਣ ਪਾ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਦਵਾਈ ਹੈਗੀ ਪਿੱਪਲਾ ਅਮੂਲ 20 ਗ੍ਰਾਮ ਲੈਣਾ ਹੈਗਾ, ਚੌਪ ਚੀਨੀ 100 ਗ੍ਰਾਮ, ਸੇਂਦਾ ਨੂਣ 30 ਗ੍ਰਾਮ। ਇਹ ਸਾਰੀਆਂ ਚੀਜ਼ਾਂ ਮਿਕਸ ਕਰਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਚਾਹੇ ਪਾਣੀ ਨਾਲ ਲੈ ਲਓ, ਚਾਹੇ ਸਹੀ ਦੁੱਧ ਨਾਲ ਲੈ ਲਓ। ਜਾਂ ਨਹੀਂ ਕੁਛ ਕਰਨਾ ਤਾਂ ਅਦਰਕ ਦਾ ਤੇ ਲਸਣ ਦਾ ਇਹਦਾ ਜੂਸ ਜਿਹਾ ਕੱਢ ਕੇ 1 ਚਮਚਾ ਜਾਂ 2 ਚਮਚੇ, ਜਿੰਨੀ ਸਾਰੀ ਜਗ੍ਹਾ ਹੈਗੀ ਬਰਾਬਰ ਲੈ ਕੇ ਇਹਦੀ ਮਾਲਿਸ਼ ਕਰ ਲਓ, ਇਹ ਠੀਕ ਹੋ ਜਾਂਦਾ। ਜੇ ਤੁਹਾਨੂੰ ਆਪਣੇ ਨਹੀਂ ਤਾਂ ਸੁੰਡ ਦੀ, ਜੇ ਇੱਕ ਸੁੰਡ ਤੇ ਅਗਰ, ਦੂਸਰੀ ਦਵਾਈ ਦਾ ਨਾਮ ਅਗਰ ਹੈਗਾ, ਇੱਕ ਸੁੰਡ, ਇਹ ਬਰਾਬਰ ਲੈ ਕੇ ਇਹਦਾ ਤੁਸੀਂ ਆਪਣੇ ਕਾੜਾ ਜਿਹਾ ਬਣਾ ਕੇ ਪੀ ਸਕਦੇ ਹੈਗੇ। ਜੇ ਤੁਹਾਨੂੰ ਇੱਥੇ ਕਸੁੰਬੇ ਦਾ ਤੇਲ ਮਿਲਦਾ ਹੈ, ਕਸੁੰਬੇ ਦਾ ਤੇਲ, ਉਹਦੀ ਮਾਲਿਸ਼ ਕਰੋ, ਇਹ ਬਹੁਤ ਵਧੀਆ ਚੀਜ਼ ਹੈ ਜੀ। ਕਸੁੰਬੇ ਦਾ ਤੇਲ ਇਹ ਐਂ ਵਧੀਆ ਠੀਕ ਕਰ ਦਿੰਦਾ ਸਰਕੂਲੇਸ਼ਨ। ਇਹ ਜਿਹਨਾਂ ਦੇ ਆਪਣੇ ਲਕਵਾ ਹੋਇਆ ਵਾ ਹੁੰਦਾ, ਉਹ ਵੀ ਇਹਦੀ ਮਾਲਿਸ਼ ਕਰ ਸਕਦੇ ਆ, ਉਹ ਤਾਂ ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ, ਚਲੋ ਇਹੀ ਕਰਕੇ ਦੇਖ ਲਓ ਜੀ। ਜਿਹੜੇ ਕਹਿੰਦੇ ਸੀਗੇ ਕਿਡਨੀਆਂ ਕਮਜ਼ੋਰ ਹੈਗੇ ਜਾਂ ਉਹਦਾ ਫਲਸ਼ ਨਹੀਂ ਹੁੰਦਾ ਪਿਸ਼ਾਬ ਬਲੈਡਰ 'ਚ, ਉਹ ਉਹਨੇ ਤਾਂ ਜੇ ਬਾਥੂ ਦਾ ਤੁਹਾਨੂੰ ਇੱਥੇ ਬਾਥੂ ਜੇ ਖੜਿਆ ਹੁੰਦਾ ਉਹਨੇ ਘਰਾਂ ਬਹੁਤ ਹੁੰਦਾ ਜੀ, ਬਹੁਤ ਹੁੰਦਾ ਇੱਥੇ। ਹਾਂ, ਉਹ ਤੁਸੀਂ ਉਹਨੇ ਉਦੋਂ ਥੋੜ੍ਹਾ ਜਿਹਾ ਜੂਸ ਜਿਹਾ ਕੱਢ ਲੈਣਾ ਹੈਗਾ, ਅੱਧਾ ਕੁ ਕੱਪ ਸਮਝ ਲਓ, ਜਾਂ ਕੱਪ ਵੀ ਕੱਢ ਲਓ, ਅੱਧਾ ਕੁ ਕੱਪ ਬਹੁਤ ਹੈ। ਅੱਧਾ ਕੱਪ ਬਾਥੂ ਦਾ ਜੂਸ ਕੱਢ ਲੈਣਾ ਹੈਗਾ, ਜੂਸਰ ਮੈਨੂੰ ਪਾ ਕੇ 10 ਗ੍ਰਾਮ ਵਿੱਚ ਮੈਂ ਔਲੇ ਦਾ ਜੂਸ ਪਾ ਲੈਣਾ ਹੈਗਾ, ਅਤੇ ਅੱਧਾ ਕੁ ਚਮਚਾ ਤੁਸੀਂ ਸੁੰਡ ਦਾ, ਇਹ ਤੁਸੀਂ ਆਪਣੇ ਮਿਕਸ ਕਰਕੇ ਪੀਣਾ ਹੈਗਾ। ਇਹਦੇ ਨਾਲ ਸਾਰੀ ਆਪਣੇ ਜੇ ਬਲੈਡਰ ਮਾ ਕੋਈ ਚੀਜ਼ ਜੰਮੀ ਵੀ ਹੈਗੀ ਆ, ਉਹ ਕਲੀਨ ਜੀ ਹੋ ਜਾਊਗੀ ਅਤੇ ਆਪਣੇ ਉਹ ਠੀਕ ਹੋ ਜਾਂਦਾ ਜੀ ਉਹਦੇ ਨਾਲ। ਜਾਂ ਫਿਰ ਤੁਸੀਂ ਇਹ ਲੈ ਸਕਦੇ ਹੈਗੇ, ਜੇ ਕਿਡਨੀ ਦੀ ਪ੍ਰੋਬਲਮ ਹੈਗੀ, ਤੁਸੀਂ ਆਪਣੇ ਜੀਰਾ ਭੁੰਨਿਆ ਵੀ, ਜਿਹੜਾ ਭੁੰਨਿਆ ਵਾ ਜੀਰਾ ਰੋਸਟ ਕਰਕੇ, ਭੁੰਨਿਆ ਵਾ ਜਿਹੜਾ ਜੀਰਾ ਹੁੰਦਾ, ਇਹ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਹਰਨੀਏ ਵਾਸਤੇ ਵੀ ਗੁੱਡ ਹੈਗੀ, ਕਦੇ ਕਿਡਨੀ ਦੀ ਪ੍ਰੋਬਲਮ ਵਾਸਤੇ ਵੀ ਗੁੱਡ ਹੈਗਾ। ਜੇ ਟੈਸਟੀਕਲ ਪੇਨ ਹੁੰਦਾ ਹੈਗਾ, ਫੋਤਿਆਂ ਚੀਜ਼ ਉਹਨੂੰ ਕਹਿੰਦੇ ਪੇਨ ਹੁੰਦਾ, ਉਹਦੇ ਵਾਸਤੇ ਵੀ ਵਧੀਆ ਚੀਜ਼ ਹੈ। ਇੱਕ ਚੀਜ਼ ਹੈ ਅਤੇ 3 ਆਰਾਮ ਕਰਦੀ ਹੈ। ਨਹੀਂ ਤਾਂ ਤੁਸੀਂ ਜੌਂ ਤੁਸੀਂ ਭਿਓ ਕੇ ਰਾਤ ਨੂੰ ਪਾਣੀ 'ਚ, ਉਹ ਸਵੇਰ ਨੂੰ ਉਬਾਲ ਕੇ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਫਿਰ ਮੂਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਾਸਤੇ ਨਹੀਂ ਕੁਛ ਕਰਨਾ ਤਾਂ 20 ਤਰਬੂਜ ਦੇ ਬੀਜ ਅਤੇ 10 ਕੁ ਛੋਟੀਆਂ ਇਲਾਇਚੀਆਂ, ਇਹ ਉਬਾਲ ਕੇ ਇਹਨਾਂ ਨੂੰ ਕੁੱਟ ਲੈਣਾ। ਤੁਸੀਂ ਇਹਨਾਂ ਨੂੰ ਕੁੱਟ ਲਓ, 2 ਚੀਜ਼ਾਂ ਨੂੰ, ਅਤੇ ਇਹਦੇ ਸਮਝ ਲਓ ਤੁਸੀਂ 2 ਖੁਰਾਕਾਂ ਕਰ ਲੈਣੀਆਂ ਇਹਦੀਆਂ। 1 ਕੱਪ ਪਾਣੀ 'ਚ 1 ਕੱਪ ਦੁੱਧ, ਇਹ ਪਾ ਕੇ ਵਿੱਚੋਂ ਤੇ ਅੱਧਾ ਦਵਾਈ ਪਾ ਕੇ ਉਬਾਲਣੀ ਹੈਗੀ। ਜਦ 1 ਕੱਪ ਰਹਿ ਜਾਵੇ ਤਾਂ ਉਹ ਭਾਵੇਂ ਪੀ ਲਓ, ਇਹ ਵੀ ਪਿਸ਼ਾਬ ਲੈਣੇ ਨੂੰ ਵਧੀਆ ਚੀਜ਼। ਜਾਂ ਫਿਰ ਤੁਸੀਂ ਜੌਂ ਖਾਰ, ਕਲਮੀ ਸ਼ੋਰਾ ਅਤੇ ਪਖੜਾ, 3 ਚੀਜ਼ਾਂ ਜੀ, ਜੌਂ ਖਾਰ, ਕਲਮੀ ਸ਼ੋਰਾ, ਪਖੜਾ, ਇਹ ਵੀ ਬਹੁਤ ਵਧੀਆ ਦਵਾਈ ਹੈ ਜੀ ਕਿਡਨੀ ਵਾਸਤੇ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਧਾ ਚਮਚਾ 3 ਚੀਜ਼ਾਂ ਮਿਕਸ ਕਰ ਲਈਆਂ, ਅੱਧਾ ਚਮਚਾ ਤੁਸੀਂ ਆਪਣੇ ਲੈ ਲਓ। ਨਹੀਂ ਕੁਛ ਕਰਨਾ ਤਾਂ ਧਨੀਆ ਹੀ ਉਬਾਲ ਕੇ ਪੀ ਲਓ, ਉਹ ਵੀ ਠੀਕ ਹੋਊਗਾ ਜੀ। ਜੇ ਤੁਹਾਨੂੰ ਪਖੜਾ, ਜੌਂ ਖਾਰ ਅਤੇ ਕਲਮੀ ਸ਼ੋਰੇ ਵਾਲੀ ਦੱਸੀ ਹੈਗੀ, ਇਹ ਤੁਸੀਂ ਸ਼ਲਗਮਾਂ ਦੇ ਜੂਸ ਨਾਲ ਲੈ ਲੈਣੇ ਤਾਂ ਇਹ ਜ਼ਿਆਦਾ ਫਾਇਦਾ ਕਰੂਗੀ ਤੁਹਾਨੂੰ। ਸ਼ਲਗਮਾਂ ਦਾ ਜੂਸ ਕੱਢ ਕੇ ਉਹਦੇ ਨਾਲ ਤੁਸੀਂ ਆਪਣੇ ਲੈ ਲਓ। ਜਿਹੜੇ ਕਹਿੰਦੇ ਸੀਗੇ ਆਪਣੇ ਨਕਸੀਰ ਫੁੱਟਦੀ ਰਹਿੰਦੀ ਹੈਗੀ, ਨਕਸੀਰ ਵਾਸਤੇ ਤਾਂ ਤੁਸੀਂ ਆਪਣੇ ਅਨਾਰ ਦਾ ਜੂਸ ਪੀ ਲਓ, ਜਾਂ ਪਿਆਜ਼ ਕੱਟ ਕੇ ਤੁਸੀਂ ਉਹਨੂੰ ਬਾਰ-ਬਾਰ ਸੁੰਘੀ ਜਾਣਾ ਹੈਗਾ ਇਹਦੇ ਨਾਲ। ਫਿਰ ਨਹੀਂ ਤਾਂ ਤੁਸੀਂ ਔਲੇ ਦਾ ਰਸ, ਇਹਦੀਆਂ 2-2 3-3 ਬੂੰਦਾਂ ਨੱਕ ਮਾ ਪਾ ਲਿਆ ਕਰੋ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਔਲਾ ਪਾਊਡਰ ਲੈਣਾ ਹੈਗਾ, ਮਲੱਠੀ, 2 ਚੀਜ਼ਾਂ ਬਰਾਬਰ ਲੈਣੀਆਂ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਦੁੱਧ ਨਾਲ ਤੁਸੀਂ ਆਪਣੇ ਇਹ ਲੈ ਲਿਆ ਕਰੋ। ਨਹੀਂ ਤਾਂ 1 ਚਮਚਾ ਤੁਸੀਂ ਤ੍ਰਿਫਲਾ ਪਾਊਡਰ ਬੱਕਰੀ ਦੇ ਦੁੱਧ ਨਾਲ ਲੈ ਸਕਦੇ ਹੈਗੇ, ਇਹੀ ਹਟਾ ਦਿੰਦਾ ਜੀ ਆਪਣੇ। ਫਿਰ ਨਿੰਬੂ ਦੀ ਸਕੰਜਵੀ ਪੀ ਲਓ, ਖੰਡ ਦੀ ਜਗ੍ਹਾ ਤੁਸੀਂ ਸ਼ਹਿਦ ਪਾ ਲਿਆ ਕਰੋ ਵਿੱਚ ਨਿੰਬੂ ਦੀ ਸਕੰਜਵੀ। ਅੱਛਾ, ਫਿਰ ਜਿਹੜੇ ਫਿੱਗ ਹੁੰਦੇ, ਇਹ ਤੁਸੀਂ ਫਿੱਗ ਲੱਗ ਜਾਓ ਖਾਣ, ਇਹ ਹਟਾ ਦਿੰਦੇ ਜੀ ਨਕਸੀਰ ਨੂੰ। 2-3 ਫਿੱਗ ਸਵੇਰ ਨੂੰ ਭਿਓ ਕੇ ਖਾ ਲਏ, 2 ਸ਼ਾਮ ਨੂੰ ਖਾ ਲਏ। ਫਿਰ ਨਾਰੀਅਲ ਦੀ ਗਿਰੀ, ਨਾਰੀਅਲ ਤੁਸੀਂ ਖਾ ਸਕਦੇ ਹੈਗੇ, ਨਾਰੀਅਲ ਖਾ ਲਓ, ਇਹ ਵੀ ਆਪਣੇ ਨਕਸੀਰ ਨੂੰ ਹਟਾ ਦਿੰਦਾ ਜੀ। ਫਿਰ ਜਾਂ ਫਿਰ ਫਟਕੜੀ ਨੂੰ ਨਹੀਂ ਤਾਂ ਪਾਣੀ ਨਾਲ ਘੋਲ ਕੇ ਥੋੜ੍ਹਾ ਜਿਹਾ 2-2 3-3 ਬੂੰਦਾਂ ਇਹਦੀਆਂ ਨੱਕ 'ਚ ਪਾ ਸਕਦੇ ਹੈਗੇ। ਜਾਂ ਫਿਰ ਇੰਨੇ ਕਰਕੇ ਅੰਗੂਰ ਦਾ ਰਸ ਤੁਸੀਂ ਪਾ ਸਕਦੇ ਆ, ਅੰਗੂਰਾਂ ਦਾ ਰਸ, ਇਹ ਕੱਢ ਕੇ ਨੱਕ ਮਾ ਪਾ ਲਓ, ਇਹ ਵੀ ਆਪਣੇ ਨਕਸੀਰ ਨੂੰ ਹਟਾ ਦਿੰਦਾ ਜੀ। ਅੱਗੇ ਚੱਲਦੇ ਹੈਗੇ। ਜਾਂ 7 ਇਸਬਗੋਲ ਜਿਹੜਾ ਹੁੰਦਾ, 7 ਇਸਬਗੋਲ, ਇਹ 3-4 ਚਮਚੇ 7 ਇਸਬਗੋਲ ਦੇ ਲੈਣੇ ਹੈਗੇ, 1 ਕੱਪ ਪਾਣੀ ਦੇ ਵਿੱਚ ਇਹ ਘੋਲ ਕੇ, ਇਹ ਆਪਣੇ ਮਿਸ਼ਰੀ ਮਿਲਾ ਕੇ ਇਹ ਪੀ ਲਓ। ਇਹਦੇ ਨਾਲ ਸਾਰੇ ਸਰੀਰ ਦੀ ਗਰਮੀ ਗੁਰਮੀ ਨਿਕਲ ਜਾਂਦੀ ਹੈਗੀ, ਇਹਦੇ ਨਾਲ ਵੀ ਆਪਣੇ ਠੀਕ ਹੋ ਸਕਦੀ ਹੈ। ਜਿਹੜੇ ਕਹਿੰਦੇ ਸੀਗੇ ਦਿਮਾਗੀ ਕਮਜ਼ੋਰੀ ਹੈਗੀ, ਉਹ ਤੁਸੀਂ ਲੈਣੇ ਹੈਗੇ 100 ਗ੍ਰਾਮ ਬਦਾਮ, 100 ਗ੍ਰਾਮ ਤੁਸੀਂ ਲੈਣੇ ਹੈਗੇ 4 ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ, 250 ਗ੍ਰਾਮ ਸੌਂਫ ਅਤੇ 100 ਗ੍ਰਾਮ ਮਿਸ਼ਰੀ। ਇਹ ਬਣਾ ਕੇ ਸਾਰੀਆਂ ਚੀਜ਼ਾਂ
1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਗਲੇ ਸਾਰੀ ਮੈਂਟਲ ਹੈਲਥ ਵੀ ਠੀਕ ਹੋ ਜੂਗੀ। ਗਲੇ ਇਹਦੇ ਨਾਲ ਤੁਸੀਂ ਆਪਣੇ ਯਾਦਦਾਸ਼ਤ ਵੀ ਸਾਡੀ ਠੀਕ ਹੋ ਜਾਂਦੀ। ਜਿਹੜੇ ਦੂਜੇ ਲੈ ਸਕਦੇ ਡਿਪਰੈਸ਼ਨ ਜੇ ਵਾਲੇ, ਉਹ ਵੀ ਲੈ ਲੈ ਕਰੇ, ਉਹ ਬਹੁਤ ਵਧੀਆ ਚੀਜ਼ ਰਹੂਗੀ। ਤੇ ਡਿਪਰੈਸ਼ਨ ਵਾਲੇ ਨਾਲ ਤੁਸੀਂ ਆਪਣੇ ਅਸ਼ਵਗੰਧਾ ਲੈ ਸਕਦੇ ਹੈਗੇ ਜੀ। ਅੱਧਾ ਚਮਚਾ ਤੁਸੀਂ ਲੈ ਲਿਆ ਕਰੋ ਅਸ਼ਵਗੰਧਾ ਦਾ, ਸਵੇਰ ਨੂੰ, ਅੱਧਾ ਸ਼ਾਮ ਨੂੰ। ਇਹ ਵੀ ਉਹਨੇ ਵਧੀਆ ਰਹੂਗਾ ਸਾਰੇ ਇਹ ਨੁਕਸਾ ਤੇ ਜਿਹਨਾਂ ਨੂੰ ਡਿਪਰੈਸ਼ਨ ਹੋਇਆ ਵਾ। ਫਿਰ ਸ਼ੰਖ ਪੁਸ਼ਪ ਵੀ ਲੈ ਸਕਦੇ ਹਾਂ ਜਿਹਨਾਂ ਦੀ ਮੈਮਰੀ ਲਾਸ ਹੋਈ ਵੀ ਹੈਗੀ। 1 ਚਮਚਾ ਸ਼ੰਖ ਪੁਸ਼ਪ ਵੀ ਦੁੱਧ ਦੇ ਨਾਲ ਤੁਸੀਂ ਲੈ ਲਓ। 40 ਦਿਨ ਦਾ ਕੋਰਸ ਹੈਗਾ, 40 ਦਿਨ ਲਗਾਤਾਰ ਲੈਣੀ ਪੈਣੀ ਹੈ। ਇਹ ਤੁਸੀਂ ਉਹਨੇ ਯਾਦ ਸ਼ਕਤੀ ਨੂੰ ਠੀਕ ਕਰ ਦਿੰਦੀ ਹੈਗੀ। ਫਿਰ ਜਿਸ ਤਰ੍ਹਾਂ ਉਹਨੇ ਜਿਹੜਾ ਕੱਚਾ ਨਾਰੀਅਲ ਹੁੰਦਾ, ਆਪਾਂ ਤਾਜ਼ਾ ਨਾਰੀਅਲ, ਇਹਦੀ ਤੁਸੀਂ ਆਪਣੇ 1 ਟੁਕੜਾ ਜਿਹਾ ਰੋਜ਼ ਖਾ ਲਿਆ ਕਰੋ। ਇਹ ਵੀ ਆਪਣੇ ਯਾਦਦਾਸ਼ਤ ਵਾਸਤੇ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਫਿਰ ਤੁਸੀਂ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਮਾਨਸਿਕ ਕਮਜ਼ੋਰੀ ਵਾਸਤੇ ਤੁਸੀਂ 2 ਚਮਚੇ ਸ਼ੱਕਰ, 1 ਚਮਚਾ ਤਿਲ, ਇਹ ਮਿਕਸ ਕਰਕੇ ਰੋਜ਼ ਖਾਣੇ ਹੈਗੇ ਜੀ। ਤੇ ਡਿਪਰੈਸ਼ਨ ਵਾਲੇ ਵੀ ਖਾ ਸਕਦੇ ਹੈਗੇ ਇਹ ਚੀਜ਼, ਤੇ ਯਾਦ ਸ਼ਕਤੀ ਵਾਲੇ ਵੀ ਖਾ ਸਕਦੇ ਹੈ। ਫਿਰ ਅਨਾਰ ਦਾ ਜੂਸ ਵਧੀਆ ਚੀਜ਼ ਹੈ ਜੀ। ਅਨਾਰ ਦਾ ਜੂਸ ਤੁਸੀਂ ਆਪਣੇ ਰੋਜ਼ ਲੱਗ ਜਾਓ ਪੀਣ। ਇਹ ਆਪਣੇ ਠੀਕ ਕਰ ਦਿੰਦਾ ਹੈਗਾ ਆਪਣੀ ਮੈਮਰੀ ਨੂੰ। ਕਦੇ ਜਿਹੜਾ ਬ੍ਰੇਨ ਹੈਮਰੇਜ ਹੋ ਜਾਂਦਾ ਉਹਨੂੰ ਉਹ ਨਹੀਂ ਹੁੰਦਾ ਜਿਹੜਾ ਕੋਈ ਅਨਾਰ ਦਾ ਜੂਸ ਪੀਂਦਾ ਹੈਗਾ। ਫਿਰ ਅਨਾਰ ਦਾ ਜੂਸ ਪੀਣੇ ਵਾਲੇ ਜਿਹੜਾ ਪ੍ਰੋਸਟੇਟ ਕੈਂਸਰ ਹੁੰਦਾ ਜੀ, ਉਹਦੇ ਵਾਸਤੇ ਵੀ ਉਹਨੇ ਬਹੁਤ ਵਧੀਆ ਚੀਜ਼ ਹੈਗੀ। ਅਥਰਾਈਟਸ ਵਾਸਤੇ ਵੀ ਵਧੀਆ ਚੀਜ਼ ਹੈ ਅਨਾਰ ਦਾ ਜੂਸ। ਨਹੀਂ ਤਾਂ ਜੇ ਕੋਈ ਭਾਈ ਇੰਡੀਆ ਹੈਗਾ ਜਾਂ ਕੋਈ ਇੱਥੇ ਇੰਡੀਆ ਤੋਂ ਮੰਗਵਾ ਸਕਦੇ ਆਉਂਦੇ ਜਾਂਦੇ। ਤੇ ਜਿਹੜਾ ਪੀਪਲ ਦਾ ਦਰਖਤ ਹੁੰਦਾ ਜੀ, ਉਹਦੀ ਤੁਸੀਂ ਛਿੱਲ ਲਾ ਲੈਣੀ ਹੈਗੀ। ਛਿੱਲ ਲਾ ਕੇ ਸੁਕਾ ਕੇ ਉਹਦਾ ਪਾਊਡਰ ਬਣਾ ਲੈਣਾ ਹੈਗਾ। 1 ਚਮਚਾ ਪਾਊਡਰ ਦੀ ਤੁਸੀਂ ਚਾਹ ਜੀ ਬਣਾ ਕੇ ਪੀਣੀ ਹੈਗੀ ਰੋਜ਼। ਇਹ ਡਿਪਰੈਸ਼ਨ ਵਾਸਤੇ ਵੀ ਠੀਕ ਹੈ ਤੇ ਦਿਮਾਗੀ ਕਮਜ਼ੋਰੀ ਵਾਸਤੇ ਵੀ ਠੀਕ ਹੈ। ਫਿਰ ਜਿਹੜੇ ਖੀਰੇ ਦੇ ਬੀਜ ਹੁੰਦੇ ਤੁਸੀਂ ਉਹ ਖਾ ਸਕਦੇ ਹੈਗੇ। 1-2 ਚਮਚੇ ਰੋਜ਼ ਖਾ ਲਏ ਖੀਰੇ ਦੇ ਬੀਜ। ਫਿਰ ਮੈਮਰੀ ਵਾਸਤੇ ਤੁਸੀਂ ਲੈਣੀ ਹੈਗੀ ਅਸ਼ਵਗੰਧਾ 100 ਗ੍ਰਾਮ, ਸ਼ਤਾਵਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ 100 ਗ੍ਰਾਮ, ਬ੍ਰਹਮੀ ਪਾਊਡਰ 50 ਗ੍ਰਾਮ। ਇਹ ਤੁਸੀਂ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਖਾਣਾ ਹੈਗਾ। ਤੇ ਉੱਪਰ ਉਹਨੇ ਦੁੱਧ ਪੀ ਲੈਣਾ ਹੈਗਾ। ਜਿਹਨਾਂ ਨੂੰ ਕੈਲਸ਼ੀਅਮ ਦੀ ਕਮੀ ਰਹਿੰਦੀ ਹੈਗੀ, ਕੈਲਸ਼ੀਅਮ ਦੀ ਕਮੀ ਨਾਲੇ ਤਾਂ ਉਹ ਵੀ ਦੂਰ ਹੋ ਜੂਗੀ ਇਹਦੇ ਨਾਲ, ਤੇ ਨਾਲੇ ਸਾਰੀ ਮੈਮਰੀ ਵੀ ਆਪਣੇ ਠੀਕ ਹੋ ਜੂਗੀ। ਫਿਰ ਇਹਦੇ ਵਿੱਚੋਂ ਤੁਸੀਂ ਜਿਹੜਾ ਅੰਬਾਂ ਦਾ ਰਸ ਹੁੰਦਾ, ਅੰਬਾਂ ਇੱਥੇ ਤੁਸੀਂ ਆਪਣੇ ਅੰਬ ਦਾ ਰਸ ਉਹ ਲੈ ਲੈਣਾ ਹੈਗਾ 50 ਗ੍ਰਾਮ। ਵਿੱਚੋਂ ਦੁੱਧ ਪਾ ਲਓ ਜਿੰਨਾ ਤੁਸੀਂ ਪੀਣਾ ਹੈਗਾ, ਤੇ 2 ਚਮਚੇ ਤੁਸੀਂ ਅਦਰਕ ਦਾ ਰਸ ਪਾਉਣਾ ਹੈਗਾ। ਇਹ ਤੁਸੀਂ ਮਿਕਸ ਕਰਕੇ ਪੀਓ। ਇਹਦੇ ਨਾਲ ਵੀ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਜਿਹੜੇ ਕਹਿੰਦੇ ਸੀਗੇ ਆਪਣੇ ਕੋਲੈਸਟਰੋਲ ਵਾਲੇ ਪੁੱਛਦੇ ਸੀਗੇ, ਕੋਲੈਸਟਰੋਲ ਵਾਸਤੇ ਦਾਲਚੀਨੀ ਤੇ ਉਹ ਤਾਂ ਤੁਸੀਂ ਦੱਸਿਆ ਹੀ ਸੀਗਾ ਕਲੌਂਜੀ, ਉਹ ਲੈ ਸਕਦੇ ਹੈਗੇ। ਫਿਰ ਸੁੱਕਾ ਧਨੀਆ ਤੁਸੀਂ ਆਪਣੇ ਸੁੱਕੇ ਧਨੀਏ ਦੀ ਚਾਹ ਜੀ ਬਣਾ ਕੇ 1.5 ਚਮਚੇ ਦੀ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਸੋਇਆਬੀਨ ਜਿਹੜਾ ਹੁੰਦਾ, ਸੋਇਆਬੀਨ ਦਾ ਤੇਲ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਚਮਚਾ ਕੁ ਰੋਜ਼। ਫਿਰ ਪਿਆਜ਼, ਲਸਣ, ਇਹਦੀ ਚਟਨੀ ਬਣਾ ਕੇ ਨਿੰਬੂ ਨਿਚੋੜ ਕੇ ਇਹ ਖਾ ਸਕਦੇ ਹੈਗੇ। ਇਹ ਕੋਲੈਸਟਰੋਲ ਨੂੰ ਘਟਾ ਦਿੰਦਾ। ਫਿਰ ਜਿਹੜਾ ਗ੍ਰੇਪ ਸੀਡ ਆਇਲ ਹੁੰਦਾ ਉਹ ਤੁਸੀਂ ਚਮਚਾ ਲੈ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ 7 ਇਸਬਗੋਲ ਉਹ ਤੁਸੀਂ 2 ਚਮਚੇ ਉਹ ਤੁਸੀਂ ਲੈ ਸਕਦੇ ਹੈਗੇ। ਇਹ ਵੀ ਘਟਾ ਦਿੰਦਾ ਹੈਗਾ। ਫਿਰ ਓਮੇਗਾ 3 ਦੇ ਕੈਪਸੂਲ ਤੁਹਾਨੂੰ ਆਮ ਮਿਲ ਜਾਂਦੇ ਹੈਗੇ ਇੱਥੇ ਕਾਊਂਟਰ ਦੇ ਉੱਤੇ, ਉਹ ਤੁਸੀਂ ਖਾ ਸਕਦੇ ਹੈ। ਫਿਰ ਨਹੀਂ ਤਾਂ ਤੁਸੀਂ ਲੈਣੀ ਹੈਗੀ ਅਲਸੀ, ਰੋਸਟ ਕਰ ਲੈਣੀ ਹੈਗੀ ਅਲਸੀ 40 ਗ੍ਰਾਮ, ਇਹ ਲੈਣੀ ਹੈਗੀ 40 ਗ੍ਰਾਮ। ਪੰਪਕਿਨ ਸੀਡ ਲੈਣੇ ਹੈਗੇ 10 ਗ੍ਰਾਮ, ਸਨਫਲਾਵਰ ਸੀਡ ਲੈਣੇ ਹੈਗੇ 10 ਗ੍ਰਾਮ, ਸੌਂਫ ਲੈਣੀ ਹੈਗੀ 10 ਗ੍ਰਾਮ। ਇਹ ਆਪਣੇ ਮਿਕਸ ਕਰਕੇ ਤੁਸੀਂ ਆਪਣੇ ਚਮਚਾ ਰੋਜ਼ ਖਾ ਲਿਆ ਕਰੋ। ਇਹ ਵੀ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਹੈਗੀ। ਤੇ ਔਲੇ ਦਾ ਰਸ ਵਧੀਆ ਰਹਿੰਦਾ ਜੀ। ਔਲੇ ਦਾ ਰਸ ਤੁਸੀਂ ਪੀਓ ਜੂਸ। ਔਲੇ ਦਾ ਰਸ ਲਿਆ ਕੇ 4-5 ਚਮਚੇ ਪਾਣੀ ਮਾ ਘੋਲ ਕੇ 1 ਗਲਾਸ 'ਚ ਉਹ ਰੋਜ਼ ਲੱਗ ਜਾਓ ਪੀਣਾ ਜੀ, ਘਟਾ ਦਿੰਦਾ ਜੀ। ਫਿਰ ਲਸਣ ਘਟਾ ਦਿੰਦਾ। 1 ਅੱਧੀ ਕਲੀ ਲਸਣ ਦੀ ਤੁਸੀਂ ਖਾ ਲਿਆ ਕਰੋ। ਫਿਰ ਜਿਹੜੀ ਮੇਥੀ ਹੁੰਦੀ ਹੈ, ਮੇਥੀ ਇਹਨਾਂ ਨੂੰ ਪਾਣੀ ਮਾ ਭਿਓ ਕੇ ਰੱਖ ਦਿਓ, ਸਵੇਰ ਨੂੰ ਨਿਤਰਿਆ ਵਾ ਪਾਣੀ ਤੇ ਮੇਥੀ ਖਾ ਲਓ, ਉਹ ਠੀਕ ਕਰ ਦਿੰਦਾ ਕੋਲੈਸਟਰੋਲ ਨੂੰ। ਫਿਰ ਅਰਜਨਾ ਪਾਊਡਰ ਜਿਹੜਾ ਹੁੰਦਾ ਜੀ, ਅਰਜਨਾ ਪਾਊਡਰ ਤੁਸੀਂ 1 ਚਮਚੇ ਦੀ 1 ਚਮਚਾ ਅਰਜਨਾ ਪਾਊਡਰ ਤੇ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖਦਾ, ਸਵੇਰ ਨੂੰ ਥੋੜਾ ਜਿਹਾ ਉਬਾਲਾ ਦੇ ਕੇ ਚਾਹ ਕਰਾਂ, ਉਹ ਤੁਸੀਂ ਆਪਣੇ ਯੂਜ਼ ਕਰ ਲਿਆ ਕਰੋ। ਇਹ ਵੀ ਕੋਲੈਸਟਰੋਲ ਵਾਸਤੇ ਵਧੀਆ ਚੀਜ਼। ਜਿਹੜੇ ਕਹਿੰਦੇ ਸੀਗੇ ਹੱਥ ਪੈਰਾਂ 'ਚ ਸੇਕ ਜਾਂ ਬੌਲਾ ਨਿਕਲਦਾ ਹੈਗਾ, ਉਹ ਤਾਂ ਉਹਨੇ 5-6 ਖੰਜੂਰੇ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖਦੀਆਂ, ਸਵੇਰ ਨੂੰ ਉੱਠ ਕੇ ਖਾ ਲਿਆ ਕਰੋ। ਜਾਂ ਫਿਰ ਤੁਸੀਂ ਹਲਦੀ ਤੇ ਫਟਕੜੀ ਦਾ ਲੇਪ ਜਾ ਕਰਕੇ ਪੈਰਾਂ ਦੇ ਉਹਦੀ ਮਾਲਿਸ਼ ਕਰ ਲਿਆ ਕਰੋ ਤੁਸੀਂ। ਜਾਂ ਫਿਰ ਕਲੌਂਜੀ 100 ਗ੍ਰਾਮ ਤੇ ਅਲਸੀ 100 ਗ੍ਰਾਮ ਇਹ ਮਿਕਸ ਕਰਕੇ ਇਹ ਤੁਸੀਂ 1 ਚਮਚਾ ਖਾ ਲਿਆ ਕਰੋ, ਇਹ ਵੀ ਹਟਾ ਦਿੰਦਾ। ਜਾਂ ਫਿਰ ਸੌਂਫ 50 ਗ੍ਰਾਮ, ਧਨੀਆ 50 ਗ੍ਰਾਮ, ਮਿਸ਼ਰੀ 50 ਗ੍ਰਾਮ, ਇਹ ਬਰਾਬਰ ਲੈ ਕੇ ਤਿੰਨੇ ਚੀਜ਼ਾਂ ਇਹ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਖਾ ਲਿਆ ਕਰੋ। ਫਿਰ ਔਲੇ ਦਾ ਮੁਰੱਬਾ ਤੁਸੀਂ ਬਣਿਆ ਬਣਾਇਆ ਖਾ ਸਕਦੇ ਹੋ। ਔਲੇ ਦਾ ਮੁਰੱਬਾ ਖਾ ਲਓ, ਗੁਲਕੰਦ ਖਾ ਲਓ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਸ਼ਤਾਵਰ ਲੈਣਾ ਹੈਗਾ, ਸ਼ਤਾਵਰ ਤੇ ਮਿਸ਼ਰੀ ਇਹ ਬਰਾਬਰ ਲੈ ਕੇ
1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੋ। ਚਲੋ ਬਾਕੀ ਜਿਹੜੇ ਰਹਿ ਗਏ ਜੀ ਅਗਲੇ ਹਫ਼ਤੇ ਸਹੀ। ਜ਼ਰੂਰ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਇਹ ਹਰੇਕ ਵੀਰਵਾਰ ਨੂੰ ਸਾਡੇ ਨਾਲ ਜੁੜਦੇ ਨੇ। ਮੰਗਲਵਾਰ ਨੂੰ ਤੁਸੀਂ ਸਵਾਲ ਪੁੱਛ ਸਕਦੇ ਹੋ। ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ, ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ, ਸਿਰਫ ਤੇ ਸਿਰਫ ਹੋਮ ਰੈਮਡੀ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ